ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 17 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਜਰਨੈਲ ਸਿੰਘ, ਪਰਮਜੀਤ ਸਿੰਘ ਦਾਖਾ ਬਰਕਲੇ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਸਾਹਿਬ ਸਿੰਘ ਬੇਕਰਸਫੀਲਡ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਸਵੇਰੇ ਖਬਰਾਂ ਸਾਂਝੀਆਂ ਕਰਦੇ ਸੀ, ਉਸੇ ਟਾਈਮ ਦੇ ਉੱਤੇ ਫਲੋਰੀਡਾ ਦੇ ਵਿੱਚ ਇੱਕ ਕਾਲਜ ਦੇ ਵਿੱਚ, ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਵਿੱਚ ਇੱਕ ਜਾਣੇ ਨੇ ਗੋਲੀਆਂ ਚਲਾ ਕੇ 2 ਜਾਣਿਆਂ ਨੂੰ ਮਾਰ ਦਿੱਤਾ ਤੇ 5 ਜਾਣਿਆਂ ਨੂੰ ਜਿਹੜਾ ਆ ਫੱਟੜ ਕਰ ਦਿੱਤਾ। ਸਵੇਰੇ ਜਦੋਂ ਖਬਰ ਸਾਂਝੀ ਕੀਤੀ ਸੀ, ਉਸ ਟਾਈਮ ਤੇ ਫੱਟੜਾਂ ਦੀ ਖਬਰ ਆਈ ਸੀ। ਸੋ ਇਸ ਸੰਬੰਧ ਦੇ ਵਿੱਚ ਜਿਹੜੇ 2 ਜਾਣੇ ਮਰੇ ਆ ਤੇ 6 ਜਾਣੇ ਫੱਟੜ ਹੋਏ ਆ। ਸੌਰੀ, ਇੱਕ ਲੀਅਨ ਕਾਉਂਟੀ ਦੇ ਜਿਹੜੇ ਸ਼ੈਰਿਫਸ ਆ, ਉਹਨਾਂ ਨੇ 20 ਸਾਲਾਂ ਦਾ ਫੀਨਿਕਸ ਇਕਨਰ ਨਾਮ ਦੇ ਬੰਦੇ ਨੂੰ ਜਿਹੜਾ ਆ ਉਹ ਅਰੈਸਟ ਕੀਤਾ ਹੈਗਾ ਆ। ਉਹਨਾਂ ਨੇ ਗੋਲੀ ਵੀ ਮਾਰੀ ਸੀ, ਪਰ ਉਹ ਸਰਵਾਈਵ ਹੋ ਗਿਆ ਤੇ ਹਸਪਤਾਲ ਦੇ ਵਿੱਚ ਉਹਦਾ ਜਿਹੜਾ ਇਲਾਜ ਚੱਲ ਰਿਹਾ ਹੈ। 20 ਸਾਲਾਂ ਦਾ ਫੀਨਿਕਸ ਇਕਨਰ, ਇਹ ਉੱਥੇ ਦੀ ਹੀ ਜਿਹੜੀ ਲੀਅਨ ਕਾਉਂਟੀ ਸ਼ੈਰਿਫ ਦੀ ਇੱਕ ਡਿਪਟੀ ਆ, ਉਸ ਦਾ ਮੁੰਡਾ ਆ, ਜੈਸਕਾ ਇਕਨਰ ਦਾ। ਤੇ 18 ਸਾਲਾਂ ਤੋਂ ਉਹ ਸ਼ੈਰਿਫ ਹੈਗੀ ਆ ਬੀਬੀ, ਉਹਦਾ ਇਹ ਜਿਹੜਾ ਮੁੰਡਾ ਸੀ ਜਿਸ ਨੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਸਟੂਡੈਂਟਸ ਦੇ ਉੱਤੇ ਤੇ 2 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੀ ਇਸ ਟਾਈਮ ਪੋਰਟੋ ਰੀਕੋ ਤੋਂ ਇਹ ਖਬਰ ਆ ਰਹੀ ਆ, ਕਹਿੰਦੇ ਵੀ ਪੋਰਟੋ ਰੀਕੋ ਦੇ ਸਾਰੇ ਜਿਹੜੇ ਪਲਾਂਟ ਆ, ਪਾਵਰ ਪਲਾਂਟਸ ਆ, ਬਿਜਲੀ ਉਤਪਾਦਨ ਕਰਨ ਵਾਲੇ, ਉਹ ਫੇਲ ਹੋ ਗਏ ਆ। ਤੇ ਉਹਦੇ ਕਰਕੇ ਅੱਧੇ ਤੋਂ ਵੱਧ ਪੋਰਟੋ ਰੀਕੋ ਜਿਹੜਾ ਅਜੇ ਵੀ ਬਿਜਲੀ ਤੋਂ ਬਗੈਰ ਦੱਸਿਆ ਜਾ ਰਿਹਾ ਆ। 6,20,000 ਜਿਹੜੇ ਉਹਨਾਂ ਦੇ ਕਸਟਮਰ ਆ, ਉਹਨਾਂ ਨੂੰ 24 ਘੰਟੇ ਤੋਂ ਵੱਧ ਦਾ ਵਕਤ ਹੋ ਗਿਆ ਆ, ਪਰ ਅਜੇ ਤੱਕ ਬਿਜਲੀ ਜਿਹੜੀ ਉੱਥੇ ਤੱਕ ਨਹੀਂ ਆਈ ਹੋਗੀ। ਕਹਿੰਦੇ ਵੀ ਜਿਹੜੀ ਇਲੈਕਟ੍ਰਿਕ ਗ੍ਰਿਡ ਆ ਇਸ ਟਾਈਮ ਕਾਫੀ ਜ਼ਿਆਦਾ ਫਾਲਟੀ ਚੱਲ ਰਹੀ ਆ। ਲੂਮਾ ਐਨਰਜੀ ਜਿਹੜੀ ਪੋਰਟੋ ਰੀਕੋ ਦੀ ਇਲੈਕਟ੍ਰਿਸਿਟੀ ਡਿਸਟਰੀਬਿਊਟਰ ਆ, ਉਹ ਕਹਿੰਦੇ ਵੀ ਅਸੀਂ 8,50,000 ਕਸਟਮਰਸ ਦੀ ਜਿਹੜੀ ਪਾਵਰ ਆ ਉਸ ਨੂੰ ਰਿਸਟੋਰ ਕਰ ਚੁੱਕੇ ਆ, ਪਰ ਅਜੇ ਵੀ ਅੱਧਾ ਜਿਹੜੀ ਆਬਾਦੀ ਆ ਉਹ ਬਿਜਲੀ ਤੋਂ ਬਗੈਰ ਦੱਸੀ ਜਿਹੜੀ ਉਹ ਜਾ ਰਹੀ ਆ। ਵੀਰਵਾਰ ਦੀ ਦੁਪਹਿਰ ਤਾਈਂ, ਆਫਟਰਨੂਨ ਤਾਈਂ ਜਿਹੜਾ ਉਹਨਾਂ ਨੇ ਕਿਹਾ ਵੀ ਕਸਟਮਰਸ ਦੀ ਜਿਹੜੀ ਬਿਜਲੀ ਆਉਣੀ ਵਾਪਸ ਸ਼ੁਰੂ ਹੋ ਚੁੱਕੀ ਸੀ। ਕੁੱਲ ਮਿਲਾ ਕੇ 1.5 ਮਿਲੀਅਨ ਕਸਟਮਰਸ ਪੋਰਟੋ ਰੀਕੋ ਦੇ ਵਿੱਚ ਉਹਨਾਂ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੋਰਟੋ ਰੀਕੋ ਫੈਡਰਲ ਅਫੇਅਰ ਐਡਮਿਨਿਸਟ੍ਰੇਸ਼ਨ ਨੇ ਪੋਸਟ ਸੋਸ਼ਲ ਮੀਡੀਆ ਤੇ ਪਾ ਕੇ ਦੱਸਿਆ ਵੀ ਉਹ ਵਾਈਟ ਹਾਊਸ ਤੇ ਹੋਰ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹਨਾਂ ਦੇ ਨਾਲ ਮਿਲ ਕੇ ਕੰਮ ਜਿਹੜਾ ਉਹ ਕਰ ਰਹੇ ਆ, ਤਾਂ ਜੋ ਅਸੈਂਸ਼ੀਅਲ ਸਰਵਿਸਿਜ਼ ਨੂੰ ਬਿਜਲੀ ਜਲਦ ਤੋਂ ਜਲਦ ਵਾਪਸ ਜਿਹੜੀ ਆ ਉਹ ਕਰਵਾਈ ਜਾ ਸਕੇ। 2017 ਦੇ ਵਿੱਚ ਹਰੀਕੇਨ ਇਰਮਾ ਤੇ ਮਰੀਆ ਦੇ ਨਾਲ ਪੋਰਟੋ ਰੀਕੋ ਦੀਆਂ ਜਿਹੜੀ ਇਲੈਕਟ੍ਰਿਕ ਗ੍ਰਿਡ ਆ ਪੂਰੀ ਤਰ੍ਹਾਂ ਜਿਹੜੀ ਨਸ਼ਟ ਆ ਉਹ ਹੋ ਚੁੱਕੀ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਉਦੋਂ ਰਾਸ਼ਟਰਪਤੀ ਟਰੰਪ ਉਹਨਾਂ ਦਾ ਪਹਿਲਾ ਕਾਰਜਕਾਲ ਸੀਗਾ, ਉਹਨਾਂ ਨੇ ਉਸ ਕੰਪਨੀ ਨੂੰ ਦੁਬਾਰਾ ਬਣਾਉਣ ਦੇ ਲਈ ਦਿੱਤਾ ਸੀ ਜਿਹਦੇ 5-10 ਇੰਪਲੋਈ ਸੀਗੇ। ਤੇ ਹੁਣ ਜਿਹੜੀ ਇਲੈਕਟ੍ਰਿਕ ਗ੍ਰਿਡ ਜਿਹੜੀ ਇਵੈਂਚੁਅਲੀ ਬਣੀ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੁਕਸ ਆ ਉਹ ਚੱਲ ਰਹੇ ਆ। ਹੁਣ ਇਹ ਦੱਸਿਆ ਜਾ ਰਿਹਾ ਵੀ ਕਹਿੰਦੇ 2050 ਤੱਕ ਕਹਿੰਦੇ ਵੀ ਅਸੀਂ ਪੂਰੀ ਤਰੀਕੇ ਦੇ ਨਾਲ ਜਿਹੜੀ ਇਲੈਕਟ੍ਰਿਸਿਟੀ ਗ੍ਰਿਡ ਆ ਉਸ ਨੂੰ ਮੁੜ ਦੁਬਾਰਾ ਬਹਾਲ
ਜਿਹੜੇ ਉਹ ਕਰ ਸਕਾਂਗੇ, ਤੇ ਕਹਿੰਦੇ ਵੀ ਜਿਹੜੀ ਪ੍ਰੋਗਰੈਸ ਆ ਉਹ ਕਾਫੀ ਧੀਮੀ ਗਤੀ ਦੇ ਵਿੱਚ ਚੱਲ ਰਹੀ ਹੈਗੀ ਆ। ਅੱਜ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਅਮਰੀਕਨ ਬੋਰਨ ਡਾਕਟਰ ਬੀਬੀ ਨੂੰ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਚਿੱਠੀ ਪਾਤੀ ਸੀ ਵੀ ਤੁਹਾਨੂੰ ਮੁਲਕ ਛੱਡਣਾ ਪੈਣਾ 7 ਦਿਨਾਂ ਦੇ ਵਿੱਚ ਤੇ ਹੁਣ ਇੱਕ ਹੋਰ ਜੋ ਕਾਲਜ ਦਾ ਰਿਟਾਇਰਡ ਐਡਮਿਨਿਸਟ੍ਰੇਟਰ ਤੇ ਪ੍ਰੋਫੈਸਰ ਰਿਹਾ ਆ ਜੋ ਵਿਸਕੌਨਸਨ ਸਟੇਟ ਨੀਨਾ ਏਰੀਆ ਵਿੱਚ ਰਹਿੰਦਾ ਹੈ, ਉਹਨੂੰ ਜਿਹੜੀ ਆ ਈਮੇਲ ਗਈ ਹੈਗੀ ਆ। ਕਹਿੰਦਾ ਪਹਿਲਾਂ ਤਾਂ ਮੈਂ ਸੋਚੀ ਇਹ 68 ਸਾਲਾਂ ਦਾ ਫਰੈਂਸ ਨਾਮ ਦਾ ਬੰਦਾ ਵੀ ਇਹ ਹੋ ਸਕਦਾ ਸਪੈਮ ਹੋਵੇ। ਅਮਰੀਕਨ ਬੋਰਨ ਸਿਟੀਜ਼ਨ ਆ, ਟੀਚਰ ਰਿਹਾ, ਐਡਮਿਨਿਸਟ੍ਰੇਟਰ ਰਿਹਾ ਹੈਗਾ, ਪਰ ਕਹਿੰਦਾ ਉਹ ਉਸ ਲੈਟਰ ਦੇ ਵਿੱਚ ਬੜੀ ਥ੍ਰੈਟਨਿੰਗ ਲੈਂਗੁਏਜ ਸੀ ਵੀ ਤੁਹਾਨੂੰ ਹਫ਼ਤੇ 'ਚ ਛੱਡਣਾ ਪਊਗਾ, ਪਲੱਸ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਬੈਨੀਫਿਟ ਮੈਡੀਕੇਅਰ ਨਹੀਂ ਲੈ ਸਕਦੇ। ਉਹ ਕਹਿੰਦਾ ਮੈਂ ਤਾਂ ਦਵਾਈ ਲੈਣਾ, ਮੈਨੂੰ ਤਾਂ ਮੈਡੀਕੇਅਰ ਦੀ ਜ਼ਰੂਰਤ ਆ, ਪਲੱਸ ਮੈਂ 40 ਸਾਲ ਸੋਸ਼ਲ ਸਿਕਿਉਰਿਟੀ ਦਿੱਤੀ ਆ, ਹੁਣ ਕਹਿੰਦੇ ਤੁਸੀਂ ਸੋਸ਼ਲ ਸਿਕਿਉਰਿਟੀ ਨਹੀਂ ਲੈ ਸਕਦੇ। ਫਿਰ ਕਹਿੰਦਾ ਮੈਂ ਆਪਣੇ ਜਿਹੜਾ ਲੋਕਲ ਕਾਂਗਰਸਮੈਨ ਆ ਉਹਦੇ ਆਫਿਸ ਦੇ ਵਿੱਚ ਇਹ ਕਹਿੰਦਾ ਮੈਂ ਸਰਚ ਕਰਨਾ ਸ਼ੁਰੂ ਕੀਤਾ। ਹੁਣ ਪ੍ਰੋਫੈਸਰ ਸੀ, ਗੂਗਲ ਤੇ ਕਹਿੰਦਾ ਕਈ ਲੋਕ ਇਦਾਂ ਦੇ ਆਏ ਵੀ ਇੱਕ ਇਮੀਗ੍ਰੇਸ਼ਨ ਅਟਾਰਨੀ ਨੂੰ ਆ ਗਈ, ਬੋਰਨ ਨੂੰ, ਡਾਕਟਰ ਨੂੰ ਆ ਗਈ, ਹਨਾ, ਇੱਕ ਇਮੀਗ੍ਰੇਸ਼ਨ ਅਟਾਰਨੀ ਅਰੈਸਟ ਕਰ ਲਿਆ। ਸੋ ਕਹਿੰਦਾ ਵੀ ਮੈਂ ਆਪਣੇ ਲੋਕਲ ਜਿਹੜਾ ਕਾਂਗਰਸਮੈਨ ਸੀ ਉਹਦੇ ਆਫਿਸ ਕਾਲ ਕੀਤੀ ਤੇ ਉਹਨਾਂ ਨੇ ਮੇਰਾ ਮੈਸੇਜ ਤਾਂ ਲੈ ਲਿਆ। ਕਹਿੰਦਾ ਵੀ 1 ਘੰਟੇ ਬਾਅਦ ਮੈਨੂੰ ਉਹਨਾਂ ਦੀ ਜਿਹੜਾ ਆ ਜੋ ਉਹਨਾਂ ਦੇ ਰੌਨ ਜੌਨਸਨ ਦਾ ਆਫਿਸ ਆ ਤੇ ਗਲੈਨ ਗਰੋਥਮੈਨ ਦਾ, ਫਿਰ ਉਹਨਾਂ ਦਾ ਰਿਸਪੌਂਸ ਆਇਆ। ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਮੀਗ੍ਰੇਸ਼ਨ, ਕਸਟਮ ਐਨਫੋਰਸਮੈਂਟ ਨਾਲ ਚੈੱਕ ਕੀਤਾ ਤੇ ਉਹਨਾਂ ਨੇ ਦੱਸਿਆ ਵੀ ਇਹ ਗਲਤੀ ਦੇ ਨਾਲ ਚਿੱਠੀ ਪਾਈ ਗਈ ਹੈਗੀ ਆ। ਕਹਿੰਦਾ ਉਹਨਾਂ ਨੇ ਫਿਰ ਵੀ ਮੈਨੂੰ ਕੋਈ ਨਹੀਂ ਸੌਰੀ ਕਹੀ, ਬਲਕਿ ਜਿਹੜਾ ਕਾਂਗਰਸਮੈਨ ਦਾ ਆਫਿਸ ਸੀ ਉਹਨਾਂ ਨੇ ਕਿਹਾ ਵੀ ਸੌਰੀ ਇਹ ਉਹਨਾਂ ਨੇ ਮਿਸਟੇਕ ਕੀਤੀ ਹੈਗੀ ਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਅੱਜ ਕੱਲ ਚੱਲ ਰਹੀ। ਸੋ ਇਹ ਤਾਂ ਲੱਗਦਾ ਵੀ ਬਹੁਤ ਈਮੇਲਸ ਜਾ ਰਹੀਆਂ ਜਿਹਦੇ ਵਿੱਚ ਹੁਣ ਫਿਰ ਕਈ ਸਿਟੀਜ਼ਨਾਂ ਨੂੰ ਵੀ ਜਿਹੜੀਆਂ ਈਮੇਲਸ ਆ ਉਹ ਚੱਲ ਜਾ ਰਹੀਆਂ। ਸੁੱਤੇ ਨਾ ਰਹਿ ਜਿਓ ਭਾਈ, ਇਹ ਇਕੱਲੇ ਇਲੀਗਲ ਇਮੀਗ੍ਰੈਂਟ ਦਾ ਤਾਂ ਬਹਾਨਾ ਆ। ਤੁਸੀਂ ਇਹ ਦੇਖ ਲਓ ਵੀ ਕਿੱਥੇ ਤੱਕ ਜਿਹੜੀ ਇਹ ਗੱਲ ਜਾ ਰਹੀ ਆ। ਅਗਲੀ ਖਬਰ ਹੋਰ ਵੀ ਸਾਰਿਆਂ ਨੂੰ ਅਚੰਭੇ ਦੇ ਵਿੱਚ ਜਿਹੜੀ ਉਹ ਪਾਊਗੀ। US ਬੋਰਨ ਅਮਰੀਕਨ ਸਿਟੀਜ਼ਨ, ਉਹਨੂੰ ਆਈਸ ਵਾਲਿਆਂ ਨੇ ਫੜੀ ਰੱਖਿਆ ਫਲੋਰੀਡਾ ਦੇ ਵਿੱਚ। ਕਦੋਂ? ਜਦੋਂ ਜਾਰਜੀਆ ਤੋਂ ਡਰਾਈਵ ਕਰਕੇ ਉਧਰ ਨੂੰ ਆ ਰਹੀ ਸੀਗੀ। ਜਿਹੜੇ ਹੁਆਨ ਕਾਰਲੋਸ ਗੋਮez ਲੋਪੇਸ, ਕਹਿੰਦੇ ਵੀ ਕਾਉਂਟੀ ਜੱਜ ਨੇ ਇੱਥੋਂ ਤੱਕ ਕਹਿਤਾ ਵੀ ਭਾਈ ਇਹਦਾ ਬਰਥ ਸਰਟੀਫਿਕੇਟ ਅਥੈਂਟਿਕ ਆ, ਯਾਨੀ ਕਿ ਅਸਲੀ ਆ, ਪਰ ਫਿਰ ਵੀ ਕਹਿੰਦੇ ਆਈਸ ਵਾਲੇ ਉਹਨੂੰ ਛੱਡ ਨਹੀਂ ਸੀ ਰਹੇ। ਉਹਨੂੰ ਇਲੀਗਲ ਏਲੀਅਨ ਜਿਹੜਾ ਆ ਉਹ ਬਾਰ-ਬਾਰ ਆਖਿਆ ਜਾ ਰਿਹਾ ਸੀਗਾ। ਸੋ ਕਹਿੰਦੇ ਵੀ ਫਲੋਰੀਡਾ ਹਾਈਵੇ ਪੈਟਰੋਲ, ਇਹ ਸਭ ਤੋਂ ਪਹਿਲਾ ਜਿਹੜਾ ਹਾਈਵੇ ਪੈਟਰੋਲ ਬਣਿਆ ਸੀ ਜਿਨ੍ਹਾਂ ਨੇ ਆਈਸ ਦੇ ਨਾਲ ਸਮਝੌਤਾ ਕੀਤਾ ਸੀਗਾ ਵੀ ਭਾਈ ਅਸੀਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਆਈਸ ਦੀ ਜਿਹੜੀ ਉਹ ਮਦਦ ਕਰਾਂਗੇ, ਫੜੋ ਫੜਾਈ ਦੇ ਵਿੱਚ ਤੁਹਾਡੀ ਜਿਹੜੀ ਉਹ ਮਦਦ ਕਰਾਂਗੇ। ਸੋ ਕਹਿੰਦੇ ਵੀ ਵੀਰਵਾਰ ਦੀ ਈਵਨਿੰਗ ਨੂੰ ਉੱਥੇ ਇਸ 20 ਸਾਲਾ US ਬੋਰਨ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਉਹਨਾਂ ਨੇ ਡਿਟੇਨ ਕਰ ਲਿਆ ਸੀ ਤੇ ਚਾਰਜ ਕਰ ਦਿੱਤਾ ਸਟੇਟ ਇਮੀਗ੍ਰੇਸ਼ਨ ਲਾ ਦੇ ਤਹਿਤ, ਜਿਹਨੂੰ ਬਾਅਦ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਟੈਂਪਰੇਰੀਲੀ ਬਲੌਕ ਜਿਹੜਾ ਉਹ ਕਰ ਦਿੱਤਾ ਸੀਗਾ। ਫਲੋਰੀਡਾ ਫੀਨਿਕਸ ਕਰਕੇ ਉੱਥੇ ਦੀ ਇੱਕ ਨਿਊਜ਼ ਵੈਬਸਾਈਟ ਆ, ਉਹਨਾਂ ਨੇ ਸਭ ਤੋਂ ਪਹਿਲਾਂ ਇਹਦੀਆਂ ਡਿਟੇਲ ਤੇ ਡਿਟੈਂਸ਼ਨ ਬਾਰੇ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਗੋਮez ਲੋਪੇਜ਼ ਆ ਉਸ ਨੂੰ ਅਰੈਸਟ ਤੇ ਡਿਟੇਨ ਕਰ ਲਿਆ ਸੀਗਾ। ਬਰਥ ਸਰਟੀਫਿਕੇਟ ਤੱਕ ਜਿਹੜਾ ਉਸ ਦਾ ਇੰਸਪੈਕਟ ਕੀਤਾ ਗਿਆ। ਉੱਥੋਂ ਦੀ ਜਿਹੜੀ ਲੀਓਨ ਕਾਉਂਟੀ ਦੇ ਜੱਜ ਲਸ਼ੌਨ ਰਿਗੈਨਸ, ਉਹਨਾਂ ਨੇ ਹੀਅਰਿੰਗ ਦੇ ਵਿੱਚ ਕਿਹਾ ਵੀ ਇਹ ਇੰਡੀਡ ਅਥੈਂਟਿਕ ਡਾਕੂਮੈਂਟ ਆ ਤੇ ਬਟ ਕਹਿੰਦੇ ਵੀ ਸ਼ੀ ਡਿਡ ਨਾਟ ਹੈਵ ਜੂਰਿਸਡਿਕਸ਼ਨ ਬਿਯੋਂਡ ਫਾਈਂਡਿੰਗ ਨੋ ਪ੍ਰੋਬੇਬਲ ਕਾਜ਼ ਫਾਰ ਦਾ ਚਾਰਜ। ਆਈਸ ਵਾਲਿਆਂ ਦਾ ਰੋਲ ਕਹਿੰਦੇ ਵੀ ਇਹਦੇ ਵਿੱਚ ਇਹ ਸੀਗਾ ਇਨਫੋਰਸ ਕਰਨੇ ਇਮੀਗ੍ਰੇਸ਼ਨ ਲਾਜ਼ ਜਿਹੜੇ ਜਨਰਲੀ ਨਾਨ ਸਿਟੀਜ਼ਨਸ ਦੇ ਉੱਤੇ ਅਪਲਾਈ ਹੁੰਦੇ ਆ। ਅਮਰੀਕਨ ਸਿਟੀਜ਼ਨਸ ਸੋ ਕਾਲਡ 4th ਅਮੈਂਡਮੈਂਟ ਦੇ ਤਹਿਤ ਪ੍ਰੋਟੈਕਟਡ ਹੁੰਦੇ ਆ ਅਨਰੀਜ਼ਨੇਬਲ ਸਰਚ ਐਂਡ ਸੀਜ਼ਰ, ਅਰੈਸਟ ਐਂਡ ਡਿਟੈਂਸ਼ਨ ਤੋਂ, ਪਰ ਇੱਥੋਂ ਦੇ ਜੰਮੇ 20 ਸਾਲਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਕਹਿੰਦੇ ਵੀ ਇਹ ਸਾਰਾ ਚੀਜ਼ ਹੋਣ ਦੇ ਬਾਵਜੂਦ, 4th ਅਮੈਂਡਮੈਂਟ ਹੋਣ ਦੇ ਬਾਵਜੂਦ ਵੀ ਇਸ ਬੰਦੇ ਨੂੰ ਜਿਹੜਾ ਆ ਆਈਸ ਨੇ ਡਿਟੇਨ ਜਿਹੜਾ ਆ ਉਹ ਲੋਕਲੀ ਕਰਕੇ ਰੱਖਿਆ। ਫਲੋਰੀਡਾ ਇਮੀਗ੍ਰੈਂਟ ਕੋਲੇਸ਼ਨ ਜਿਨ੍ਹਾਂ ਨੇ ਵੀਰਵਾਰ ਨੂੰ ਇਸ ਦੀ ਜਿਹੜੀ ਹੀਅਰਿੰਗ ਆ ਉਹ ਅਟੈਂਡ ਕੀਤੀ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਸਾਰਾ ਕੁਝ ਟਰੈਕ ਕੀਤਾ ਗਿਆ। ਉਹਦੇ ਲਈ ਆਈਸ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਫਿਰ ਵੀ ਜਿਹੜਾ ਉਹ ਘੱਲਿਆ। NBC ਨਿਊਜ਼ ਨੇ ਉਹਨਾਂ ਦੇ ਨਾਲ ਇੱਕ ਫੋਨ ਇੰਟਰਵਿਊ ਜਿਹੜੀ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਗੋਮez ਲੋਪੇਜ਼ ਵਹੀਕਲ ਦੇ ਵਿੱਚ ਸੀਗਾ ਜਿਹਦੇ ਵਿੱਚ ਨਾਲ ਹੋਰ ਪੈਸੰਜਰ ਵੀ ਸੀਗੇ। ਇਹ ਕੰਮ ਦੇ ਸਿਲਸਿਲੇ ਵਿੱਚ ਜਾਰਜੀਆ ਤੋਂ ਟਰੈਵਲ ਕਰ ਰਹੇ ਸੀਗੇ। ਜਦ ਫਲੋਰੀਡਾ ਦੇ ਵਿੱਚ ਐਂਟਰ ਹੋ ਰਹੇ ਸੀ ਤਾਂ ਉਦੋਂ
ਇਸ ਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਉਹ ਫੜਿਆ ਗਿਆ, ਜਿਹੜਾ ਕੀਤਾ ਗਿਆ ਸੀ 2023 ਦੇ ਵਿੱਚ ਗਵਰਨਰ ਰੌਨ ਡਿਸੈਂਟਸ ਨੇ ਸਟੇਟ ਕ੍ਰਾਈਮ ਜਿਹੜਾ ਉਹ ਬਣਾ ਦਿੱਤਾ ਸੀਗਾ ਕਿਸੇ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ 18 ਸਾਲ ਤੋਂ ਉੱਤੇ ਉਮਰ ਵਾਲੇ ਨੂੰ ਇਲੀਗਲੀ ਸਟੇਟ ਦੇ ਵਿੱਚ ਜਿਹੜਾ ਕੋਈ ਦਾਖਲ ਹੁੰਦਾ ਆ ਉਸ ਨੂੰ ਇਲੀਗਲ ਕਰਾਰ ਜਿਹੜਾ ਉਹ ਦਿੱਤਾ ਜਾਂਦਾ ਸੀਗਾ। ਸੋ ਇਹ ਕਹਿੰਦੇ ਵੀ ਇੱਕ ਡਿਸਟੋਪੀਅਨ ਨਾਈਟਮੇਅਰ ਦਾ ਉੱਥੇ ਇਸ 20 ਸਾਲਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਸੋ ਇਹ ਕੋਈ ਨਵੇਕਲੀ ਚੀਜ਼ ਨਹੀਂ। ਇਸ ਟਾਈਮ ਹਰਜੋਤ ਸਿੰਘ ਜੀ ਹੋਰੀ ਜਿੱਦਾਂ ਤੁਸੀਂ ਵੀ ਨਿਊਜ਼ ਸ਼ੇਅਰ ਕੀਤੀ ਆ, ਇੱਥੋਂ ਦੇ ਬੌਰਨ, ਇੱਥੋਂ ਦੇ ਸਿਟੀਜ਼ਨਸ ਉਹਨਾਂ ਦੇ ਦਿਵਾਲੇ ਤੱਕ ਹੋਏ ਆ। ਸੋ ਆਪਣੀ ਤਾਂ ਕਮਿਊਨਿਟੀ ਬਹੁਤ ਹੀ ਨੈਚੁਰਲਾਈਜ਼ ਸਿਟੀਜ਼ਨ ਹੈਗੀ ਆ, ਜਿੰਨੇ ਵੀ ਆਪਣੇ ਨਾਲ ਆ, ਚਲੋ ਹਾਂ ਉਹਨਾਂ ਦੇ ਗਾਂ ਨਿਆਣੇ ਜਿਹੜੇ ਇੱਥੇ ਬੌਰਨ ਸਿਟੀਜ਼ਨ ਜਿਹੜੇ ਉਹ ਹੈਗੇ ਆ। ਸੋ ਪਰ ਤੁਸੀਂ ਦੇਖ ਲਓ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਵਰਤਾਰਾ ਹੈ ਉਹ ਚੱਲ ਰਿਹਾ ਹੈਗਾ ਜੀ। ਅਗਲੀ ਖਬਰ ਵਿੱਚ ਚਲੀਏ। ਇਦਾਂ ਹੀ ਇੱਕ ਮੈਕਸੀਕਨ ਬੈਂਡ, ਇਹ ਬਹੁਤ ਮਸ਼ਹੂਰ ਲੌਸ ਐਲਗਰਸ ਡੈਲ ਬ੍ਰੈਂਕੋ, ਉਹਨਾਂ ਨੇ ਮਾਰਗਨ ਹਿੱਲ ਦੇ ਵਿੱਚ ਬੇ ਏਰੀਏ ਦੇ ਵਿੱਚ ਅਪ੍ਰੈਲ 27 ਨੂੰ ਆਪਣਾ ਕੰਸਰਟ ਕਰਨਾ ਸੀ ਬਹੁਤ ਵੱਡਾ, ਤੇ ਉਹਨਾਂ ਦਾ ਜਿਹੜਾ ਵਿਜ਼ਟਰ ਵੀਜ਼ਾ ਤੇ ਵਰਕ ਵੀਜ਼ਾ ਦੋਨੋਂ ਹੀ ਰਿਵੋਕ ਕਰ ਦਿੱਤੇ ਗਏ ਹੈਗੇ ਆ। ਕਹਿੰਦੇ ਵੀ ਦਾ ਕਾਰਨ ਕੀ ਆ ਵੀ ਜਿਹੜੇ ਉਹ ਗਾਣੇ ਗਾਉਂਦੇ ਸੀ ਉਹਦੇ ਵਿੱਚ ਉਹ ਕਾਰਟੇਲਸ ਦੀ ਉਹਨਾਂ ਨੇ ਗੱਲਬਾਤ ਕੀਤੀ ਆ। ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਲੈਂਡਿਊ ਨੇ ਇਹ ਕਿਹਾ ਆ ਉਹ ਟਵਿੱਟਰ ਦੇ ਉੱਤੇ ਵੀ ਇਸੇ ਕਰਕੇ ਜਿਹੜੇ ਵੀਜ਼ੇ ਆ ਉਹਨਾਂ ਦੇ ਰਿਵੋਕ ਕੀਤੇ ਗਏ ਆ। ਪਰ ਡਾਕਟਰ ਨਾਥਨ ਸ਼ੇ ਰੋਦਰੀਗਸ ਸੈਂਡੀਗੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਲੈਟਨ ਅਮਰੀਕਨ ਕਲਚਰ ਤੇ ਡਿਜੀਟਲ ਮੀਡੀਆ ਸਟੱਡੀਜ਼ ਕਰਦੇ ਆ। ਉਹ ਕਹਿੰਦੇ ਵੀ ਇਹ ਬੈਂਡ ਜੇ ਕਾਰਟਲਸ ਦੀ ਗੱਲ ਕਰਦਾ ਸੀ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਦਾ ਸੀ, ਰਿਐਲਿਟੀ ਦੀ ਗੱਲ ਕਰਦਾ ਸੀ ਵੀ ਕੀ ਕੁਝ ਮੈਕਸੀਕੋ ਦੇ ਵਿੱਚ ਵਾਪਰ ਰਿਹਾ ਹੈਗਾ। ਤੇ ਕਹਿੰਦੇ ਵੀ ਜਦੋਂ ਉਹ ਨਾਰਕੋਸ ਦੇ ਬਾਰੇ ਜਿਹੜਾ ਕੋਈ ਕਾਰਟਲ ਹੋਊਗਾ ਉਹਦੀ ਗੱਲਬਾਤ ਕਰਦੇ ਹੈਗੇ ਆ ਤੇ ਉਹ ਵਾਰਨਿੰਗ ਦਿੰਦੇ ਸੀ ਉਹਦੇ ਬਾਰੇ। ਇਹ ਡਾਕਟਰ ਰੋਦਰੀਗਸ ਦੱਸਦੇ ਹੈਗੇ ਆ ਵੀ ਉਹਨਾਂ ਦਾ ਕੀ ਐਕਸਪੀਰੀਅੰਸ ਆ। ਕਹਿੰਦੇ ਇਹ ਤਾਂ ਦੁਨੀਆ 'ਚ ਵਾਪਰਦਾ, ਹਰ ਦੁਨੀਆ ਦੇ ਮੁਲਕ 'ਚ ਮੂਵੀਆਂ, ਪੋਇਮਸ, ਗਾਣੇ ਬਣਾਏ ਜਾਂਦੇ ਹੈਗੇ ਆ ਵੱਖ-ਵੱਖ ਇਸ਼ੂਜ਼ ਦੇ ਉੱਤੇ, ਤੇ ਇਹਦਾ ਕੋਈ ਬੈਡ ਇਨਫਲੂਐਂਸ ਨਹੀਂ ਹੁੰਦਾ। ਡਾਕਟਰ ਰੋਦਰੀਗਸ ਕਹਿੰਦੇ ਆ ਸਟੋਰੀ ਟੈਲਿੰਗ ਹੁੰਦੀ ਹੈ ਇੱਕ ਤਰ੍ਹਾਂ ਦੇ ਨਾਲ। ਸੋ ਬਹੁਤ ਸਾਰੇ ਮਜੀਸ਼ੀਅਨਸ ਅਰਾਊਂਡ ਦਾ ਵਰਲਡ ਕਹਿੰਦੇ ਇਦਾਂ ਦੀ ਸਟੋਰੀ ਟੈਲਿੰਗ ਕਰਦੇ ਹੈਗੇ ਆ। ਕਹਿੰਦੇ ਵੀ ਸਿਰਫ ਪੋਲੀਟੀਕਲੀ ਜੋ ਉਹਨਾਂ ਦੇ ਵੀਜ਼ੇ ਆ ਉਹ ਰਿਵੋਕ ਕੀਤੇ ਗਏ ਆ, ਡਾਕਟਰ ਰੋਦਰੀਗਸ ਕਹਿ ਰਹੇ ਹੈਗੇ ਆ। ਸੋ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਆ ਉਹ ਕਹਿੰਦੇ ਵੀ ਮਈ 18 ਨੂੰ ਇੱਕ ਬਹੁਤ ਵੱਡਾ ਜਿੱਦਾਂ ਸਪੈਨਿਸ਼ ਲੋਕਾਂ ਦਾ ਹੁੰਦਾ ਮੈਕਸੀਕੀਆਂ ਦਾ ਸਿੰਕੋ ਦੇ ਮਾਇਓ, ਉਹਦੇ 'ਚ ਵੀ ਉਹਨਾਂ ਨੇ ਪਾਰਟਿਸਿਪੇਟ ਕਰਨਾ ਸੀ। ਹੁਣ ਸਾਰੇ ਕੁਝ ਕਹਿੰਦੇ ਵੀ ਅਸੀਂ ਤਿਆਰੀਆਂ ਕੀਤੀਆਂ ਸੀ ਤੇ ਸਾਡਾ ਸਾਰਾ ਹੀ ਜਿਹੜਾ ਇਹ ਕੰਮ ਆ ਉਹ ਠੱਪ ਹੋ ਗਿਆ। ਇਸ ਵਾਰ ਹਰਜੋਤ ਸਿੰਘ ਜੀ ਸਿੰਕੋ ਡੇ ਮਾਇਓ ਦੇਖਣ ਵਾਲਾ ਗੱਲ ਰਹੂਗੀ। ਮੈਕਸੀਕੋ ਦੇ ਝੰਡੇ ਲਾ ਕੇ ਜਿਹੜੇ ਘੁੰਮਦੇ ਆ, ਕਿਤੇ ਉਹਨਾਂ ਦੇ ਦੁਆਲੇ ਜ਼ਿਆਦਾ ਨਾ ਲੋਕ ਜਿਹੜੇ ਇਹ ਪੁਲਿਸ ਵਾਲੇ ਜਿਹੜੇ ਉਹ ਹੋਣ। ਅਮਰੀਕਾ ਦੇ ਵਿੱਚ ਤਾਂ ਇਦਾਂ ਲੱਗ ਰਿਹਾ ਵੀ ਤੁਹਾਡੀ ਜਿਹੜਾ ਰਾਈਟ ਆ ਬੋਲਣ ਦਾ ਉਹ ਹੁਣ ਛਿੱਕੇ ਜਿਹੜਾ ਉਹ ਟੰਗਿਆ ਜਾ ਰਿਹਾ, ਰਾਈਟ ਤੁਹਾਡਾ ਇਲੀਗਲ ਸਰਚ ਐਂਡ ਸੀਜ਼ਰ ਦਾ ਉਹ ਛਿੱਕੇ ਜਿਹੜਾ ਉਹ ਟੰਗਿਆ ਜਾ ਰਿਹਾ। ਇਹ ਉਹੀ ਪਾਰਟੀ ਵਾਲੇ ਲੋਕ ਨੇ ਜਿਹੜੇ ਕਹਿੰਦੇ ਸੀਗੇ ਵੀ ਜਿਹੜੀ ਪਹਿਲਾਂ ਧਿਰ ਆਈ ਸੀ ਸੱਤਾ ਦੇ ਵਿੱਚ ਵੀ ਇਹ ਤੁਹਾਡੇ ਹੌਲੀ ਹੌਲੀ ਹੱਕ ਖੋ ਰਹੀ ਆ, ਤੇ ਜੇ ਉਹਨਾਂ ਨੇ ਖੋਇਆ ਤਾਂ ਭਾਈ ਮੈਨੂੰ ਲੱਗਦਾ ਇਹ ਵੀ ਕੋਈ ਘਾਟ ਜਿਹੜੀ ਇਸ ਦੇ ਵਿੱਚ ਨਹੀਂ ਕਰ ਰਹੇ ਹੈਗੇ। ਅਗਲੀ ਖਬਰ ਜਿਹੜੀ ਗਾਰਸੀਆ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਅਪਡੇਟ ਜਿਹੜੀ ਉਹ ਆਈ ਆ, ਕੋਰਟ ਨੇ ਡਿਨਾਈ ਕਰ ਦਿੱਤੀ ਵਾਈਟ ਹਾਊਸ ਦੀ ਅਪੀਲ ਗਾਰਸੀਆ ਦੇ ਡੈਪੂਟੇਸ਼ਨ ਕੇਸ ਦੇ ਮਾਮਲੇ ਦੇ ਵਿੱਚ। ਜਿਹੜਾ ਇਹ ਕੋਰਟ ਆ ਉਹਨਾਂ ਨੇ ਕਲੀਅਰਲੀ ਕਿਹਾ ਹੈ, ਫੈਡਰਲ ਕੋਰਟ ਨੇ, ਭਾਈ ਸੁਪਰੀਮ ਕੋਰਟ ਨੇ ਕਹਿੰਦੇ ਵੀ ਤੁਹਾਨੂੰ ਕਿਹਾ ਆ ਬੰਦਾ ਵਾਪਸ ਲੈ ਕੇ ਆਓ। ਉਹ ਕਹਿੰਦੇ ਵੀ ਵਾਈਟ ਹਾਊਸ ਵਾਲੇ, ਡਿਪਾਰਟਮੈਂਟ ਆਫ ਜਸਟਿਸ ਵਾਲੇ ਮੰਨ ਕੇ ਰਾਜੀ ਨਹੀਂ, ਕਹਿੰਦੇ ਵੀ ਅਸੀਂ ਨਹੀਂ ਬੰਦੇ ਨੂੰ ਲਿਆਉਣਾ, ਹੁਣ ਤੁਸੀਂ ਇੱਕ ਹਿਸਾਬ ਦੇ ਨਾਲ ਜੋ ਮਰਜ਼ੀ ਕਰ ਲਓ, ਉਹ ਬੰਦੇ ਨੂੰ ਨਾ ਲਿਆਉਣਾ ਪਵੇ। ਉਸ ਦੇ ਲਈ ਇਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਜਿਹੜੀ ਅਪੀਲ ਆ ਉਹ ਦਰਜ ਕੀਤੀ ਸੀ, ਜਿਸ ਨੂੰ ਜਿਹੜੇ ਜੱਜ ਆ ਉਹਨਾਂ ਨੇ ਖਾਰਜ ਕਰ ਦਿੱਤਾ ਹੈਗਾ। ਸੋ 3 ਜੱਜ ਦਾ ਜਿਹੜਾ ਪੈਨਲ ਆ US ਕੋਰਟ ਆਫ ਅਪੀਲ ਫਾਰ 4th ਸਰਕਟ, ਉਹਨਾਂ ਨੇ ਜਿਹੜਾ ਆ ਇਹ ਆਖਿਆ ਆ, ਕਹਿੰਦੇ ਵੀ ਗਵਰਨਮੈਂਟ ਇਸ ਟਾਈਮ ਆਪਣਾ ਰਾਈਟ ਅਸਰਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਜਿਹੜੇ ਰੈਜ਼ੀਡੈਂਟਸ ਹੈਗੇ ਆ ਇਸ ਮੁਲਕ ਦੇ, ਉਹਨਾਂ ਨੂੰ ਬਾਹਰਲੇ ਮੁਲਕਾਂ ਦੀਆਂ ਜੇਲ੍ਹਾਂ ਦੇ ਵਿੱਚ ਡੱਕਣ ਦੇ ਲਈ, ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਉਹ ਗੱਲ ਹੋਈ ਆ ਵੀ ਜਿਹੜਾ ਸਾਡਾ ਕਨਸਟੀਟਿਊਸ਼ਨਲ ਆਰਡਰ ਆ ਉਸ ਫਾਊਂਡੇਸ਼ਨ ਦੇ ਟੋਟਲੀ ਉਲਟ ਜਿਹੜੀ ਕਾਰਵਾਈ ਆ ਇਸ ਟਾਈਮ ਪ੍ਰਸ਼ਾਸਨ ਜਿਹੜਾ ਉਹ ਕਰ ਰਿਹਾ ਹੈਗਾ। ਕਿਲਮਰ ਅਬਰੇਗੋ ਗਾਰਸੀਆ ਕਹਿੰਦੇ ਅਲ ਸਲਵਾਡੋਰ ਦੇ ਵਿੱਚ ਘੱਲਿਆ ਗਿਆ ਸੀਗਾ ਐਡਮਿਨਿਸਟ੍ਰੇਟਿਵ ਐਰਰ ਦੇ ਜਿਹੜਾ ਉਹ ਚੱਲਦੇ ਆ, ਜਿਹੜੀ ਉੱਥੇ ਨੋਟੋਰੀਅਸ ਮੈਗਾ ਪ੍ਰਿਜ਼ਨ ਹੈਗੀ ਆ ਉਹਦੇ ਵਿੱਚ ਇਹਨੂੰ ਘੱਲਿਆ ਸੀ। ਸੋ ਹੁਣ 4th ਸਰਕਟ ਦੀ ਜਿਹੜੀ ਰੂਲਿੰਗ ਹਰਜੋਤ ਸਿੰਘ ਜੀ ਆਈ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਆਈ ਆ।
ਜਦ ਇੱਕ ਦਿਨ ਬਾਅਦ ਹੀ ਇਹਨਾਂ ਦੀ ਰੂਲਿੰਗ ਆ ਗਈ ਹੈ, ਜਦ ਸਰਕਾਰ ਨੇ ਅਪੀਲ ਦਰਜ ਕੀਤੀ ਸੀ ਲੋਅਰ ਕੋਰਟ ਆਰਡਰ ਦੇ ਵਿੱਚ ਵੀ ਭਾਈ ਸਾਨੂੰ ਜਿਹੜਾ ਆ ਇਸ ਨੂੰ ਵਾਪਸ ਲਿਆਉਣ ਦੇ ਲਈ ਬੜੀ ਕਾਹਲੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਨਾ ਪਾਈ ਜਾਵੇ। ਕਹਿੰਦੇ ਵੀ ਇਹਨਾਂ ਨੇ ਰੂਲਿੰਗ ਵੀ ਰਿਕਾਰਡ ਤੋੜ ਬਹੁਤ ਤੇਜ਼ੀ ਦੇ ਨਾਲ ਫਾਸਟ ਰੂਲਿੰਗ ਦੇ ਉੱਤੇ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਨੇ ਇਹ ਵੀ ਨੋਟ ਕੀਤਾ ਵੀ ਜਿਹੜੀ ਸਰਕਾਰ ਦੀ ਅਨਵਿਲਿੰਗਨੈਸ ਆ, ਵੀ ਜਿਹੜੀ ਉਹਨਾਂ ਦੀ ਇੱਛਾ ਹੈ ਇਸ ਨੂੰ ਨਾ ਵਾਪਸ ਲੈ ਕੇ ਆਉਣ ਦੀ, ਕਹਿੰਦੇ ਵੀ ਸਾਡੇ ਲਈ ਬੜੀ ਸ਼ੌਕਿੰਗ ਆ। ਇਹ ਜਿਹੜੇ ਜੱਜਿਸ ਆ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੀਆਂ ਇੰਟਿਊਟਿਵ ਸੈਂਸ ਆਫ ਲਿਬਰਟੀ ਆ ਅਮਰੀਕਾ ਦੇ ਵਿੱਚ, ਅਮਰੀਕਨਸ ਦੇ ਵਿੱਚ, ਉਹ ਅਜਿਹੀਆਂ ਜਿਹੜਾ ਕੰਮ ਕਰ ਰਿਹਾ ਪ੍ਰਸ਼ਾਸਨ ਉਸ ਨੂੰ ਰਿਮੂਵ ਕੀਤਾ ਜਾ ਰਿਹਾ, ਉਸ ਨੂੰ ਹਟਾਇਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਕਹਿੰਦੇ ਵੀ ਜਿਹੜੇ ਕੋਰਟ ਹਾਊਸਿਸ ਦੇ ਵੀ ਫੈਸਲੇ ਆ, ਸੁਪਰੀਮ ਕੋਰਟ ਨੇ ਜੋ ਕਲੀਅਰਲੀ ਜਿਹੜਾ ਆਖਿਆ ਆ ਉਸ ਦੀ ਵੀ ਇਹ ਪਾਲਣਾ ਕਰਨ ਤੋਂ ਹਾਲ ਦੀ ਘੜੀ ਭਗੌੜੇ ਹੋਏ ਪਏ ਨੇ। ਵਰਥਰਾਈਟ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਹੁਣ ਇਸ ਸਾਰੇ ਕਾਸੇ ਨੂੰ ਸੁਣਨ ਜਾ ਰਹੀ ਹੈਗੀ ਆ। ਮੋਸਟ ਪ੍ਰੋਬਬਲੀ ਕਹਿੰਦੇ ਮਈ ਦੇ ਵਿੱਚ ਇਹ ਵਾਪਰੂਗਾ। ਅਗਲੀ ਖਬਰ ਫ੍ਰਿਜ਼ਨੋ ਤੋਂ ਆ। ਫ੍ਰਿਜ਼ਨੋ 'ਚ ਇੱਕ ਦਹਾਕਾ ਪਹਿਲਾਂ 10 ਸਾਲ ਪਹਿਲਾਂ ਇੱਕ ਪੰਜਾਬੀ ਆਪਣਾ ਗੁਰਚਰਨ ਸਿੰਘ ਗਿੱਲ ਦਾ ਨਾਮ ਦਾ ਬੰਦਾ, ਇਹ ਇੱਕ ਲਿਕਰ ਸਟੋਰ ਦੇ ਉੱਤੇ ਕੰਮ ਕਰਦਾ ਸੀ ਮਾਰਕੀਟ ਤੇ, ਸ਼ੀਲਡ ਐਕਸਪ੍ਰੈਸ ਮਾਰਕੀਟ ਤੇ, ਜਦੋਂ ਇਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਹੁਣ ਕਹਿੰਦੇ ਵੀ 10 ਸਾਲਾਂ ਬਾਅਦ ਜਿਹੜਾ ਕਿਲਰ ਸੀ ਜਿਸ ਨੇ ਇਹਨੂੰ ਚਾਕੂਆਂ ਨਾਲ ਮਾਰਿਆ ਸੀ ਲੁੱਟਣ ਲਈ, ਉਸ ਨੂੰ ਮੋਡੈਸਟੋ ਦੀ ਪੁਲਿਸ ਨੇ ਜਿਹੜਾ ਆ ਐਡਰੈਸ ਕੀਤਾ ਹੈਗਾ। ਫ੍ਰਿਜ਼ਨੋ ਪੁਲਿਸ ਦੀ ਚੀਫ ਮਿੰਡੀ ਕੈਸਟੋ ਨੇ ਇਹ ਕਿਹਾ ਵੀ ਜਿਹੜਾ ਗੁਰਚਰਨ ਸਿੰਘ ਗਿੱਲ ਬਹੁਤ ਹੀ ਹਾਰਡ ਵਰਕਿੰਗ ਜਿਹੜਾ ਬੰਦਾ ਸੀਗਾ, ਆਪਣੇ ਬੇਟੀ ਦੇ ਵਿਆਹ ਦੇ ਲਈ ਉਹ ਕੰਮ ਕਰਦਾ ਸੀ ਪੈਸੇ ਬਣਾਉਣ ਦੇ ਲਈ, ਤੇ ਨਾਲ ਉਹਦਾ ਮੁੰਡਾ ਜਿਹੜਾ ਇੱਕ ਮੈਡੀਕਲ ਸਕੂਲ ਦੇ ਵਿੱਚ ਜਾਂਦਾ ਸੀ ਨੇਬਰਹੁੱਡ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਕਸਟਮਰ ਉਹਨੂੰ ਪਸੰਦ ਕਰਦੇ ਸੀ। ਪਰ ਇਹ ਜੋ ਬੰਦਾ ਅਰੈਸਟ ਕੀਤਾ ਗਿਆ ਹੈਗਾ ਆ, ਕਹਿੰਦੇ ਭਈ ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੀ ਹੈਲਪ ਦੇ ਨਾਲ ਹੀ ਹੋਇਆ, ਕਿਉਂਕਿ ਕਿਤੇ ਨਾ ਕਿਤੇ ਉਹਦੇ ਜਿਹੜੇ ਫਿੰਗਰਪ੍ਰਿੰਟਸ ਆ ਉਹ ਹੁਣ 10 ਸਾਲਾਂ ਬਾਅਦ ਮੈਚ ਕੀਤੇ ਹੈਗੇ ਆ। ਰੋਜ਼ਨ ਵਰਗਰ ਨਾਮ ਦਾ ਇਹ ਬੰਦਾ ਉਸ ਟਾਈਮ ਦੇ ਉੱਤੇ 15 ਸਾਲਾਂ ਦਾ ਸੀ, ਜਿਸ ਟਾਈਮ ਦੇ ਉੱਤੇ ਇਸ ਨੇ 11 ਵਾਰ ਕਹਿੰਦੇ ਭਈ ਚਾਕੂ ਮਾਰੇ ਗੁਰਚਰਨ ਗਿੱਲ ਦੇ ਉੱਤੇ, ਤੇ ਉਹਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ। ਸੋ ਉਹਨਾਂ ਦਾ ਪਰਿਵਾਰ ਕਹਿੰਦਾ ਵੀ ਆਫਟਰ ਆਲ ਸਾਨੂੰ ਹੁਣ 10 ਸਾਲਾਂ ਬਾਅਦ ਜਿਹੜਾ ਆ ਇਹ ਜਸਟਿਸ ਮਿਲੂਗਾ, ਤੇ ਜੇ ਉਹਨੂੰ ਐਜ਼ ਏ ਅਡਲਟ ਟਰਾਈ ਕੀਤਾ ਗਿਆ ਤੇ 26 ਸਾਲਾਂ ਦੀ ਜਿਹੜੀ ਉਹਨੂੰ ਸਜ਼ਾ ਆ ਬਿਹਾਈਂਡ ਵਾਰ ਹੋਊਗੀ। ਠੀਕ, 68 ਸਾਲ ਸੀ ਉਸ ਟਾਈਮ ਦੇ ਉੱਪਰ ਗੁਰਚਰਨ ਸਿੰਘ ਗਿੱਲ ਹੋਣਾ ਦੀ। ਇਹ ਕੋਲਡ ਕੇਸ ਸੀਗਾ, ਇਹ ਇੱਕ ਵੱਖਰੇ ਕੇਸ ਦੇ ਵਿੱਚ ਫੜਿਆ ਗਿਆ, ਤੇ ਉਸ ਤੋਂ ਬਾਅਦ ਚ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਉਹਦੇ ਫਿੰਗਰਪ੍ਰਿੰਟ ਮੈਚ ਜਿਹੜੇ ਹੋਏ, ਤਾਂ ਫਿਰ ਇਹਨੂੰ ਉਸ ਮਾਮਲੇ ਦੇ ਵਿੱਚ ਵੀ ਹੁਣ ਚਾਰਜ ਕੀਤਾ ਗਿਆ ਆ। ਸੋ ਅਟਰਨੀ ਜਨਰਲ ਰੌਬ ਮੌਂਟਾ ਹੋਣਾ ਨੇ ਦੱਸਿਆ ਵੀ ਇਹ ਜਿਹੜਾ 2016 ਦਾ ਕੋਲਡ ਕੇਸ ਸੀਗਾ, ਹੋਮਿਸਾਈਡ ਕੇਸ, ਉਸ ਦੇ ਵਿੱਚ ਇਹ ਗੱਲ ਆਈ ਆ। ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਲਿਜ਼ਾ ਸਮਿਟਕੈਂਪ ਆ, ਉਹਨਾਂ ਨੇ ਕਿਹਾ ਵੀ ਅੱਜ ਅਸੀਂ ਅਨਾਉਂਸ ਕਰ ਰਹੇ ਕ੍ਰਿਮੀਨਲ ਚਾਰजेस ਇਸ ਜਿਹੜੀ ਉਹ ਮਾਮਲੇ ਦੇ ਵਿੱਚ। ਕਹਿੰਦੇ ਵੀ ਮਿਸਟਰ ਗਿੱਲ ਵਿਕਟਮ ਆਫ ਸੈਂਸਲੈਸ ਐਂਡ ਵਾਇਲੈਂਟ ਐਕਟ ਦਾ ਸ਼ਿਕਾਰ ਸੀਗੇ, ਇਹ ਵਿਕਟਮ ਸੀਗੇ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਦਹਾਕਾ ਤੋਂ ਵੱਧ ਦਾ ਵਕਤ ਜਿਹੜਾ ਉਹ ਹੋਇਆ ਸੀ। ਨਵੇਂ ਸਾਲ ਵਾਲੇ ਦਿਨ ਲੋਕਾਂ ਨੂੰ ਹੁੰਦਾ ਵੀ ਨਵਾਂ ਸਾਲ ਵਧੀਆ ਚੜੂਗਾ, ਪਰ ਇਹਨਾਂ ਦੇ ਲਈ, ਇਹਨਾਂ ਦੇ ਪਰਿਵਾਰ ਦੇ ਲਈ ਬੜਾ ਕਲਹਿਣਾ ਉਹ ਸਾਲ ਚੜਿਆ ਸੀਗਾ 2016 ਦਾ, ਜਦ ਉਹਨਾਂ ਦਾ ਉੱਥੇ ਕੰਮ ਕਰਦੇ ਹੋਏ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਸਟੈਨਿਸਲਸ ਕਾਉਂਟੀ ਦੇ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਚ ਜਦ ਇਹਦੇ ਫਿੰਗਰਪ੍ਰਿੰਟ ਹੋਏ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮੈਚ ਕੀਤਾ ਗਿਆ ਹੈਗਾ। ਹਰਜੋਤ ਸਿੰਘ ਜੀ, ਇੱਕ ਜਿਹੜੀਆਂ ਇਸ ਟਾਈਮ ਜੋ ਖਬਰਾਂ ਦਾ ਮਾਹੌਲ ਆ, ਜੋ ਜਿੱਦਾਂ ਦਾ ਚੱਲ ਰਿਹਾ ਆ, ਉਹਦੇ ਵਿੱਚ ਇੱਕ ਗੁੱਡ ਨਿਊਜ਼ ਜਿਹੜੀ ਉਹ ਆ ਰਹੀ ਆ। ਇੱਕ ਬਹੁਤ ਹੀ ਨੌਜਵਾਨ ਬੱਚੀ ਨੇ, 10 ਸਾਲ ਦੀ ਬੱਚੀ ਨੇ, ਕਹਿੰਦੇ ਵੀ ਰਿਕਾਰਡ ਬਣਾਉਣ ਜਾ ਰਹੀ ਆ। ਕ੍ਰਾਫਟਨ ਹਿਲਜ਼ ਕਾਲਜ ਤੋਂ ਕਹਿੰਦੇ ਵੀ ਸਭ ਤੋਂ ਘੱਟ ਉਮਰ ਦੀ ਉਹ ਜਿਹੜੀ ਗ੍ਰੈਜੂਏਟ ਬਣੇਗੀ। 2 ਐਸੋਸੀਏਟ ਡਿਗਰੀਜ਼ ਦੇ ਨਾਲ ਮਲਟੀਪਲ ਸਾਇੰਸ ਤੇ ਮੈਥਮੈਟਿਕਸ ਦੀਆਂ ਜਿਹੜੀਆਂ ਇਸ ਦੇ ਕੋਲ ਡਿਗਰੀਆਂ ਹੁਣ ਹੋਣਗੀਆਂ, ਤੇ ਕੈਲੀਫੋਰਨੀਆ ਦੇ ਕਾਲਜ ਤੋਂ ਕਹਿੰਦੇ ਵੀ ਬਹੁਤ ਜਲਦ ਗ੍ਰੈਜੂਏਟ ਹੋਣ ਜਾ ਰਹੀ ਆ। ਇਹ ਜਿਹੜੀ ਵਿਜ਼ਕਿਡ ਸੈਨ ਬਰਨਾਰਡੀਨੋ ਤੋਂ ਆ, ਤੇ ਇਸ ਦਾ ਨਾਮ ਅਲੀਸਾ ਪੋਰੈਲਿਸ ਦੱਸਿਆ ਜਾਂਦਾ ਆ। ਸੋ 10 ਸਾਲ ਦੀ ਉਮਰ ਦੇ ਵਿੱਚ ਯੂਕਾਈਪਾ ਕਾਲਜ, ਯੂਕਾਈਪਾ ਦੇ ਵਿੱਚ ਜਿਹੜਾ ਕ੍ਰਾਫਟਨ ਹਿਲਜ਼ ਕਾਲਜ ਆ, ਉੱਥੋਂ ਕਹਿੰਦੇ ਵੀ ਇਹ ਗ੍ਰੈਜੂਏਟ ਹੋਊਗੀ। ਇਹਦਾ ਕਲੋਜ਼ ਟੂ 4.0 GPA ਆ, ਤੇ ਇਹ ਜਿਹੜੀ ਡਿਪਲੋਮਾਸ ਹੁਣ ਰਿਸੀਵ ਜਲਦ ਹੀ ਜਿਹੜੀ ਉਹ ਕਰੂਗੀ। ਕਹਿੰਦੇ ਵੀ ਜਦ ਇਹਨੂੰ ਪੁੱਛਿਆ ਗਿਆ, ਜਾਂ ਇਹਦੇ ਮਾਪਿਆਂ ਨੂੰ ਪੁੱਛਿਆ ਗਿਆ ਵੀ ਕੀ ਚੱਕਰ ਆ ਇਸ ਦੀ ਜਿਹੜੀ ਸਕਸੈਸ ਦੇ ਪਿੱਛੇ ਸੀਕ੍ਰੇਟ ਕੀ ਹੈਗਾ ਆ,
ਉਹ ਕਹਿੰਦੇ ਵੀ ਬਸ ਇਹਨੂੰ ਪਸੰਦ ਹੀ ਬਹੁਤ ਆ ਪੜ੍ਹਨਾ। ਸੋ ਕਹਿੰਦੇ ਵੀ ਉਹਨੇ ਜਦੋਂ ਗੱਲਬਾਤ ਕੀਤੀ ਕਹਿੰਦੇ ਵੀ ਇਟਸ ਫਨ ਟੂ ਮੀ, ਮੈਂ ਇੰਜੋਏ ਜਿਹੜਾ ਇਸਨੂੰ ਕਰਦੀ ਹਾਂ। ਜਿੱਦਾਂ ਕਈ ਲੋਕ ਗੇਮ ਖੇਡਣਾ ਪਸੰਦ ਕਰਦੇ ਆ, ਬਾਹਰ ਖੇਲਣਾ ਪਸੰਦ ਕਰਦੇ ਆ, ਬਾਈਕ ਚਲਾਉਣਾ ਪਸੰਦ ਕਰਦੇ ਆ, ਉਸੇ ਤਰੀਕੇ ਦੇ ਨਾਲ ਮੈਨੂੰ ਇਹ ਪੜ੍ਹਨਾ ਜਿਹੜਾ ਉਹ ਪਸੰਦ ਆ, ਇੰਜੋਏ ਕਰਦੀ ਹਾਂ ਮੈਂ ਲਰਨਿੰਗ। ਸੋ ਇਸ ਲਈ ਉਸਨੇ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਕੀਤੀਆਂ ਹੈਗੀਆਂ ਆ। ਉਹਦੇ ਪਿਓ ਨੇ ਰਫੇਲ ਪਰਾਲਿਸ ਨੇ ਜਿਹੜਾ ਉਹ ਦੱਸਿਆ ਵੀ ਇਸ ਦੀ ਹੋਮ ਸਕੂਲਿੰਗ ਉਹਨਾਂ ਨੇ ਉਸ ਟਾਈਮ ਤੋਂ ਸ਼ੁਰੂ ਕੀਤੀ ਆ ਜਦ ਇਹ 1 ਸਾਲ ਦੀ ਸੀਗੀ। ਤੇ ਜਦ ਕਹਿੰਦੇ ਵੀ 5 ਸਾਲ ਦੇ ਨਿਆਣੇ ABC ਜਾਂ 1 2 3 ਲਰਨ ਕਰ ਰਹੇ ਸੀ, ਕਹਿੰਦੇ ਵੀ ਅਲੀਸਾ ਉਸ ਟਾਈਮ ਦੇ ਉੱਤੇ ਕਿਤਾਬਾਂ ਪੜ੍ਹ ਰਹੀ ਸੀ ਤੇ ਆਪਣੀ ਅਲਜੈਬਰਾ ਜਿਹੜੀ ਆ ਉਹ ਕਰ ਰਹੀ ਸੀਗੀ। ਸੋ ਕਹਿੰਦੇ ਵੀ ਅਸੀਂ 8 ਤੋਂ ਲੈ ਕੇ ਦੁਪਹਿਰ ਸ਼ਾਮ 4 ਵਜੇ ਤੱਕ ਪੜ੍ਹਾਈ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਾਂਦਾ ਸੀ 6 ਦਿਨ। ਸੋ ਕ੍ਰਾਫਟਨ ਹਿਲਸ ਕਾਲਜ ਦੇ ਵਿੱਚ ਜਦ ਇਹ 8 ਸਾਲ ਦੀ ਸੀ ਇਸਨੇ ਅਨਰੋਲ ਕੀਤਾ। ਕਹਿੰਦੇ ਵੀ ਉਹਦੇ ਕਲਾਸਮੇਟ ਜਿਹੜੇ ਉਹ ਚੰਬੇ ਦੇ ਵਿੱਚ ਆ ਗਏ ਵੀ ਇਹ ਛੋਟਾ ਜਿਹਾ ਨਿਆਣਾ ਕੌਣ ਸਾਡੇ ਜਿਹੜੀ ਕਲਾਸ ਦੇ ਵਿੱਚ ਛੱਡ ਗਿਆ ਆ। ਪਰ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਉਹਨਾਂ ਸਾਰਿਆਂ ਤੋਂ ਹੁਸ਼ਿਆਰ ਜਿਹੜਾ ਉਹ ਨਿਕਲੀ ਤੇ 10 ਸਾਲ ਦੀ ਉਮਰ ਦੇ ਵਿੱਚ ਹੁਣ 2 ਐਸੋਸੀਏਟ ਡਿਗਰੀਜ਼ ਦੇ ਨਾਲ ਜਲਦ ਹੀ ਇਸ ਕਾਲਜ ਤੋਂ ਜਿਹੜੀ ਉਹ ਗ੍ਰੈਜੂਏਟ ਹੋਣ ਵਾਲੀ ਆ। ਤੇ ਕਹਿੰਦੀ ਮੈਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਾ ਕੇ ਕੰਮ ਕਰਨਾ ਹੈ। ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਲੇ ਆਫ ਬਹੁਤ ਚੱਲ ਰਹੀ ਹੈਗੀ ਆ ਕੈਲੀਫੋਰਨੀਆ ਤੇ ਮੈਸਾਚੂਸੇਟਸ ਦੇ ਵਿੱਚ। ਬਾਇਓ ਫਰਮਾਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਲੇ ਆਫ ਹੋਈ ਹੈਗੀ ਆ। 995 EMPLOYE ਜੋ ਲੇ ਆਫ ਹੋਏ ਦੱਸੇ ਜਾ ਰਹੇ ਆ। ਸੋ ਇਹ ਕਾਫੀ ਜ਼ਿਆਦਾ IT ਤੋਂ ਬਾਅਦ ਬਾਇਓ ਇੰਡਸਟਰੀ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਆ ਉਹਦੇ ਵਿੱਚ ਵੀ ਲੇ ਆਫ ਚੱਲ ਰਹੀ ਹੈਗੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 40 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 78 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ ਮਾਰਕੀਟਸ ਦਾ ਹਾਲ ਮਾੜਾ ਹੀ ਰਿਹਾ। ਕੱਲ ਦੇ ਜਰੋਮ ਪਾਵਲ ਦੇ ਬਿਆਨ ਤੋਂ ਬਾਅਦ ਚ ਇੱਕ ਵਾਰੀ ਫੇਰ ਲੋਕਾਂ ਦੇ ਮਨਾਂ ਦੇ ਵਿੱਚ ਇਕਨੋਮੀ ਨੂੰ ਲੈ ਕੇ ਚਿੰਤਾ ਜਿਹੜੀ ਉਹ ਨਜ਼ਰ ਆਈ ਤੇ ਇਨਵੈਸਟਰਸ ਨੇ ਵੀ ਜਿਹੜੀ ਮਨੀ ਆ ਉਹ ਕਢਾਉਣੀ ਸ਼ੁਰੂ ਕੀਤੀ। ਡਾਓ ਜੋਨ 500 ਤੇ 27 ਪੁਆਇੰਟ ਘਟ ਕੇ 39,142 ਦੇ ਉੱਤੇ ਇਹ ਬੰਦ ਹੋਇਆ। S&P 7 ਪੁਆਇੰਟ ਵਧਿਆ 5200 ਤੇ 83 ਤੇ ਬੰਦ ਹੋਇਆ। ਨੈਸਡੈਕ 21 ਪੁਆਇੰਟ ਘਟ ਕੇ 16,286 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਲਗਾਤਾਰ ਵੱਧਦਾ ਜਾ ਰਿਹਾ 3300 ਤੇ $41 ਦੇ ਬਰਾਬਰ ਪਰ ਆਉਂਸ ਜਿਹੜਾ ਚੱਲ ਰਿਹਾ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 ਈਅਰ ਯੀਲਡ 4.33%। ਕ੍ਰਿਪਟੋ ਕਰੰਸੀ ਚ ਬਿਟਕੋਇਨ 84,908, ਇਥੀਰੀਅਮ $1,582 ਦੇ ਬਰਾਬਰ ਚੱਲ ਰਿਹਾ ਹੈ। ਜੀ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੇ ਵੀਕਐਂਡ ਦੇ ਦੌਰਾਨ ਸਾਡੀ ਟੀਮ ਮੋਡੈਸਟੋ ਗੁਰੂ ਘਰ ਵੀ ਗਈ ਸੀ ਤੇ ਫਰੀਮੌਂਟ ਗੁਰਦੁਆਰਾ ਸਾਹਿਬ ਵੀ ਬੱਚਿਆਂ ਦਾ ਚਿਲਡਰਨ ਡੇ ਦਾ ਪ੍ਰੋਗਰਾਮ ਸੀ। ਇਸ ਤੋਂ ਬਿਨਾਂ ਸਿਲਮਾ ਗੁਰੂ ਘਰ ਦੇ ਵਿੱਚ ਵੀ ਸੀ। ਸੋ ਉਹ ਸਾਰੀਆਂ ਜਿਹੜੀਆਂ ਵੀਡੀਓਜ਼ ਜਿਹੜੇ ਮਿਸ ਕਰ ਗਏ ਆ ਉਹ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ ਦੇਖ ਸਕਦੇ ਹੋ। ਜੀ ਹੁਣ ਲੈਨੇ ਜੀ ਆਪਾਂ ਇਜਾਜ਼ਤ। ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।